ਜਾਰਜੀਆ ਸਕੂਲ ਦਾ ਸ਼ੂਟਰ ਦਾ ਪੇ ਵੀ ਉਸ ਨੂੰ ਵੀ ਗਿਲਟੀ ਪਾਇਆ ਗਿਆ ਆ, ਦੋਸ਼ੀ ਜਿਹੜਾ ਉਹ ਮੰਨਿਆ ਗਿਆ ਆ ਮਰਡਰ ਤੇ ਮੈਨਸਲੌਟਰ ਦੇ ਚਾਰਜਸ ਦੇ ਵਿੱਚ। ਕੋਲਿਨ ਗ੍ਰੇ ਜਾਰਜੀਆ ਸਕੂਲ ਸ਼ੂਟਰ ਕੋਲਟ ਗ੍ਰੇ ਦਾ ਪੇ ਆ, ਤੇ ਇਸ ਦੇ ਉੱਤੇ ਜਿਹੜੇ ਮਰਡਰ ਤੇ ਮੈਨਸਲੌਟਰ ਦੇ ਜਿਹੜੇ ਚਾਰਜਸ ਆ ਉਸ ਦਾ ਟਰਾਇਲ ਚੱਲ ਰਿਹਾ ਸੀਗਾ। ਜਿਊਰੀ ਜਿਹੜੀ ਆ ਉਸਨੇ ਜ਼ਰਾ ਜਿਹੜੀ ਆ ਉਹ ਸੁਣੀ, ਉਸ ਤੋਂ ਬਾਅਦ ਦੇ ਵਿੱਚ 2 ਘੰਟੇ ਡੈਲੀਬਰੇਟ ਕਰਕੇ ਆਪਸੀ ਸਲਾਹ ਕਰਕੇ ਉਸ ਨੂੰ 27 ਚਾਰਜਸ ਦੇ ਵਿੱਚ ਕਨਵਿਕਟ ਕਰ ਦਿੱਤਾ। 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ, 2 ਕਾਊਂਟ ਇਨਵੋਲੰਟਰੀ ਮੈਨਸਲੌਟਰ ਤੇ 18 ਕਾਊਂਟ ਕ੍ਰੂਐਲਿਟੀ ਟੂ ਚਿਲਡਰਨ, 5 ਕਾਊਂਟ ਰੈਕਲੈਸ ਕੰਡਕਟ ਦੇ ਜਿਹੜੇ ਉਹ ਦਿੱਤੇ ਜਿਹੜੇ ਉਹ ਗਏ ਆ। ਸੋ ਕਹਿੰਦੇ ਵੀ ਕੋਲਿਨ ਗ੍ਰੇ ਨੇ ਜਦ ਇਹ ਵਰਡਿਕਟ ਸੁਣਾਇਆ ਗਿਆ ਜੂਰੀ ਦੇ ਦੁਆਰਾ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ, ਪਰ ਉਸ ਨੂੰ ਹੱਥਕੜੀਆਂ ਲਾ ਕੇ ਉੱਥੋਂ ਲੈ ਗਏ ਸੀਗੇ। ਇਸ ਨੂੰ ਇੱਕ ਮਰਡਰ ਚਾਰਜ ਦੇ ਲਈ 10 ਤੋਂ 30 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। 1 ਤੋਂ 10 ਸਾਲ ਦੀ ਸਜ਼ਾ ਮੈਨਸਲੌਟਰ ਚਾਰਜਸ ਦੇ ਵਿੱਚ ਹੋ ਸਕਦੀ ਆ। ਇਹਦੇ ਜਿਹੜੇ ਮੁੰਡੇ ਨੇ ਇਸ ਦੇ ਉੱਤੇ ਦੋਸ਼ ਆ, ਪ੍ਰੋਸੀਕਿਊਟਰ ਨੇ ਦੋਸ਼ ਲਾਇਆ ਵੀ ਜਿਹੜਾ ਗ੍ਰੇ ਆ ਉਸਨੇ ਇਸ ਤੇ ਆਪਣੇ ਮੁੰਡੇ ਨੂੰ AR-15 ਸਟਾਈਲ ਜਿਹੜੀ ਰਾਈਫਲ ਆ ਉਹ ਬਾਏ ਕਰਕੇ ਦਿੱਤੀ ਸੀਗੀ ਇੱਕ ਕ੍ਰਿਸਮਸ ਪ੍ਰੈਜ਼ੈਂਟ ਦੇ ਤੌਰ ਦੇ ਉੱਤੇ, ਜਿਹਦੇ ਕਰਕੇ ਉਸ ਜਿਹੜਾ ਸ਼ੂਟਰ ਕੋਲਟ ਗ੍ਰੇ ਆ ਉਹਦੇ ਕੋਲ ਹਥਿਆਰ ਤੇ ਐਮੂਨੇਸ਼ਨ ਮੁਹੱਈਆ ਹੋਇਆ, ਜਦ ਕਿ ਵਾਰਨਿੰਗਸ ਇਹ ਸੀਗੀਆਂ ਵੀ ਇਹਦਾ ਜਿਹੜਾ ਮੁੰਡਾ ਆ, ਇਹਦਾ ਜਿਹੜਾ ਬੱਚਾ ਆ ਉਹ ਡੇਂਜਰ ਸੀਗਾ, ਦੂਜਿਆਂ ਦੇ ਲਈ ਉਹ ਖਤਰਾ ਬਣ ਸਕਦਾ ਸੀ। 14 ਸਾਲਾਂ ਦਾ ਸੀਗਾ ਕੋਲਟ ਗ੍ਰੇ ਜਦ ਉਸਨੇ ਐਪਲੈਚੀ ਹਾਈ ਸਕੂਲ ਵਿੰਡਰ ਜਾਰਜੀਆ ਦੇ ਵਿੱਚ 4 ਸਤੰਬਰ 2024 ਨੂੰ ਇਸ ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ 2 ਵਿਦਿਆਰਥੀ ਤੇ 2 ਜਿਹੜੇ ਸਕੂਲੀ ਅਧਿਆਪਕ ਆ ਉਹਨਾਂ ਦੀ ਮੌਤ ਹੋਈ ਤੇ 9 ਜਣੇ ਹੋਰ ਜ਼ਖਮੀ ਜਿਹੜੇ ਉਹ ਹੋਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹਦੇ ਪਿਓ ਨੂੰ ਵੀ ਇਸ ਦੇ ਵਿੱਚ ਚਾਰਜ ਜਿਹੜਾ ਉਹ ਕੀਤਾ ਸੀਗਾ ਵੀ ਇਹਦੀ ਵੀ ਅਣਗਹਿਲੀ ਜਿਹੜੀ ਉਹ ਹੈਗੀ ਆ, ਜਿਹਦੇ ਕਰਕੇ ਇਹਦੇ ਉੱਤੇ ਚਾਰਜਸ ਲਿਆਂਦੇ। ਇਵੈਂਚੁਅਲੀ ਜਿਹੜੀ ਆ ਉਹ ਟਰਾਇਲ ਦੇ ਵਿੱਚ ਗਈ, ਟਰਾਇਲ ਦੇ ਵਿੱਚ ਜਿਹੜਾ ਤੋਂ ਬਾਅਦ ਅੱਜ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈਗਾ ਆ। ਕੋਲਿਨ ਗ੍ਰੇ ਦਾ ਜਿਹੜਾ ਡਿਫੈਂਸ ਆ ਉਹ ਆਰਗਿਊ ਕਰ ਰਿਹਾ ਸੀਗਾ ਵੀ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਉਹਦਾ ਜਿਹੜਾ ਮੁੰਡਾ ਆ ਉਹ ਵਾਇਲੈਂਟ ਪਲਾਨ ਤਿਆਰ ਕਰ ਰਿਹਾ ਆ, ਤੇ ਕਹਿੰਦਾ ਵੀ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਵੀ ਉਸਨੂੰ ਮੈਂਟਲ ਹੈਲਥ ਟਰਬਲ ਦੇ ਲਈ ਜਿਹੜੀ ਉਹ ਕੋਈ ਉਸਨੂੰ ਮਦਦ ਜਿਹੜੀ ਉਹ ਦਵਾ ਸਕਾਂ, ਪਰ ਇਸ ਦੀ ਜਿਹੜੀ ਇਹ ਗੱਲ ਆ ਉਹ ਜਿਊਰੀ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਹਜਮ ਜਿਹੜੀ ਉਹ ਨਹੀਂ ਹੋਈ, ਤੇ ਇਸ ਨੂੰ ਵੀ ਬਰਾਬਰ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਦੋਸ਼ੀ ਪਾਇਆ ਗਿਆ ਵੀ ਤੇਰੀ ਅਣਗਹਿਲੀ ਦੇ ਕਰਕੇ ਇਹ ਮਾਸ ਸ਼ੂਟਿੰਗ ਵਾਪਰੀ ਆ, ਜਿਸ ਦੀ ਹੁਣ ਇਸ ਨੂੰ ਸਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਸੁਣਾਈ ਜਾਊਗੀ, ਪਰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।